ਘਰ ਢੱਠ ਜਾਣ ਦੇ ਕਾਰਨ ਅੱਜ ਇਹ ਬਿਲਕੁਲ ਜਿਹੜੇ ਲੋਕ ਨੇ ਜਾਂ ਜਿਹੜਾ ਇਹ ਪਰਿਵਾਰ ਹੈ ਉਹ ਬੇਘਰਾ ਹੋ ਚੁੱਕਾ ਹੈ ਜੀ। ਆਖਰ ਦੇ ਵਿੱਚ ਕਿਹੜੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਜਿਹੜਾ ਤੁਹਾਡਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ, ਘਰ ਵੀ ਢਹਿ ਗਿਆ ਪਾਣੀ ਆਉਣ ਦੇ ਕਾਰਨ? ਪਾਣੀ ਵਗਣ ਕਰਕੇ ਨਾ ਆਪਣੇ ਜਿਹੜੇ ਘਰ ਵਾ, ਇਹ ਬਾਥਰੂਮ ਆ, ਕਮਰੇ ਆ ਤੇ ਬਰਾਂਡਾ ਵਾ ਡੰਗਰਾਂ ਵਾਲਾ, ਸਾਰਾ ਮੰਨ ਲਾ ਕਿ ਤਰੇੜਾਂ ਵੀ ਪਾੜ ਗਈਆਂ ਤੇ ਡਿੱਗ ਵੀ ਚੁੱਕਾ ਵਾ। ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਸਾਡਾ ਜਿੰਨਾ ਚਿਰ ਕੋਈ ਘਰ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾ ਸਕਦੇ। 2 ਟਾਈਮ ਵੀਰੇ ਗੁਰਦਾਰਿਓਂ ਸਾਨੂੰ ਰੋਟੀ ਆਉਂਦੀ ਆ ਤੇ ਉਹੀ ਖਾ ਕੇ ਗੁਜ਼ਾਰਾ ਕਰਦੇ ਆ ਤੇ ਜਿਹੜੇ ਆਪਣੇ ਡੰਗਰ ਆ ਉਹ ਵੀ ਸਕੂਲ ਦੇ ਵਿੱਚ ਬੱਧੇ ਹੋਏ ਆ, ਉਹਨਾਂ ਵਾਸਤੇ ਵੀ ਕੋਈ ਚਾਰਾ ਨਹੀਂ ਆਪਾਂ ਨੂੰ ਮਿਲਦਿਆ, ਵੀ ਉਹ ਵੀ ਆਪਾਂ ਲੋਕਾਂ ਦੇ ਘਰੋਂ ਮੰਗ ਤੰਗ ਕੇ ਗੁਜ਼ਾਰਾ ਕਰਦੇ ਆ। 6 ਕਿੱਲੇ ਆਪਣੀ ਜ਼ਮੀਨ ਆ ਉੱਥੇ ਦਰਿਆ ਦੇ ਵਿੱਚ, ਉਹ ਵੀ ਸਾਰੀ ਮੰਨ ਲਓ ਫਸਲ ਵੀ ਤਬਾਹ ਹੋ ਗਈ ਆ ਤੇ ਘਰ ਵੀ ਮੰਨ ਲਓ ਤਬਾਹ ਹੋ ਗਿਆ ਵਾ। ਤੇ ਵੀਰੇ ਹੁਣ ਤੇ ਮਦਦ ਹੀ ਆ, ਜੇ ਸਾਡੀ ਕੋਈ ਨਾ ਕੋਈ ਮਦਦ ਹੋ ਜੇ। ਤੁਹਾਨੂੰ ਪਤਾ ਵਾ ਕਿ ਆਪਦਾ ਘਰ ਤੇ ਛੱਡਿਆ ਨਹੀਂ ਜਾਂਦਾ, ਅਸੀਂ ਮਜਬੂਰੀ ਕਰਕੇ ਛੱਡਿਆ ਵਾ, ਪਰ ਫਿਰ ਵੀ ਸਾਡੇ ਕੋਲੇ ਕੋਈ ਨਹੀਂ ਪਹੁੰਚਣ ਦਿਆ ਇੱਥੇ। ਪ੍ਰਧਾਨ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਸਾਡਾ ਤਾਂ ਘਰ ਤਬਾਹ ਹੋ ਗਿਆ, ਤੁਸੀਂ ਸਰਕਾਰੀ ਸਕੂਲ ਦੇ ਵਿੱਚ ਭੇਜਿਆ ਸੀ, ਹੁਣ ਅਸੀਂ ਕਿਹੜੀ ਓਟ ਲੈ ਕੇ ਜਿਹੜਾ ਆਪਣੇ ਵਾਪਸ ਠੱਠੇ ਹੋਏ ਘਰ ਦੇ ਵਿੱਚ ਜਾਈਏ? ਭੁੱਲਰ ਤੱਕ ਤੇ ਸ਼ਾਇਦ ਅਸੀਂ ਗਰੀਬ ਪਰਿਵਾਰ ਆ, ਭੁੱਲਰ ਤੱਕ ਤੇ ਸਾਡੀ ਪਹੁੰਚ ਨਹੀਂ ਹੈਗੀ ਕਿ ਸਿੱਧਾ ਹੀ ਉਹਨਾਂ ਦੇ ਮੱਥੇ ਲੱਗ ਜਾਈਏ। ਕਿ ਜਿਹੜੇ ਮੰਨ ਲਓ ਮੇਨ ਬੰਦੇ ਹੁੰਦੇ ਆ ਜਾਂ ਅਗਲੇ ਪ੍ਰਧਾਨ ਹੁੰਦੇ, ਉਹਨਾਂ ਨੇ ਵੀਰ ਜੀ ਮੱਥੇ ਲਵਾਉਣਾ ਵਾ, ਉਹਨਾਂ ਨੂੰ ਕਾਫੀਆਂ ਨੂੰ ਕਿਹਾ ਹੋਇਆ ਵਾ, ਪਰ ਵੀਰੇ ਕਿਸੇ ਨੇ ਸਾਨੂੰ ਭੁੱਲਰ ਸਾਹਿਬ ਦੇ ਮੱਥੇ ਨਹੀਂ ਲਵਾਇਆ ਹੋਇਆ। TV 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਦੀ ਮਾਰ ਨੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਪਰ ਜਿਹੜਾ ਹੈ ਇਸ ਵਕਤ ਦੁੱਖ ਪਹੁੰਚਾਇਆ ਹੈ। ਹੱਸਦੇ ਵਸਦੇ ਦਿਨ ਰਾਤ ਦੀ ਮਿਹਨਤ ਮੁਸ਼ੱਕਤ ਦੇ ਨਾਲ ਤਿਆਰ ਕੀਤੇ ਹੋਏ ਜਿਹੜੇ ਘਰ ਨੇ ਉਹ ਵੀ ਪਾਣੀ ਅਤੇ ਕੁਦਰਤੀ ਆਫਤ ਆਉਣ ਦੇ ਕਾਰਨ ਉਹਨਾਂ ਪਰਿਵਾਰਾਂ ਨੂੰ ਛੱਡਣੇ ਪਏ ਨੇ। ਅਜਿਹੇ ਦੇ ਵਿੱਚ ਇੱਕ ਉਹ ਪਰਿਵਾਰ ਹੈ ਜਿਹੜਾ ਹਰੀਕੇ ਪੱਤਨ ਦੇ ਸਰਕਾਰੀ ਸਕੂਲ ਦੇ ਵਿੱਚ ਆਪਣੇ ਬਣਾਏ ਹੋਏ ਘਰ-ਬਾਰ ਨੂੰ ਛੱਡ ਕੇ ਬੈਠਾ ਹੋਇਆ ਹੈ। ਕੀ ਕਾਰਨ ਹੈ ਕਿ ਪਾਣੀ ਅਜੇ ਵੀ ਲੱਥਾ ਨਹੀਂ? ਪਾਣੀ ਲੱਥਾ ਤਾਂ ਹੈ, ਪਰ ਵੱਡਾ ਕਾਰਨ ਇਹ ਹੈ ਕਿ ਇਹਨਾਂ ਦਾ ਘਰ ਹੈ ਜਿਹੜਾ ਉਹ ਢਹਿ ਚੁੱਕਾ ਹੈ। ਘਰ ਢੱਠ ਜਾਣ ਦੇ ਕਾਰਨ ਅੱਜ ਇਹ ਬਿਲਕੁਲ ਜਿਹੜੇ ਲੋਕ ਨੇ ਜਾਂ ਜਿਹੜਾ ਇਹ ਪਰਿਵਾਰ ਹੈ ਉਹ ਬੇਘਰਾ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਸਰਕਾਰੀ ਸਕੂਲ ਦੇ ਵਿੱਚ ਇਹ ਜਿਹੜਾ ਪਰਿਵਾਰ ਹੈ ਇਹਨਾਂ ਦੇ ਵੱਲੋਂ ਜਿਸ ਜਗ੍ਹਾ ਦੇ ਉੱਪਰ ਟਿਕਾਣਾ ਕੀਤਾ ਗਿਆ ਤੇ ਵਰਤੋਂ ਵਾਲਾ ਸਮਾਨ ਹੈ, ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਕਿ ਵਰਤੋਂ ਵਾਲਾ ਜਿਹੜਾ ਸਮਾਨ ਲੈ ਕੇ ਇਹ ਪਰਿਵਾਰ ਆਪਣਾ ਕਿਸ ਤਰੀਕੇ ਦੇ ਨਾਲ ਗੁਜ਼ਰਾਨ ਕਰਦੇ ਪਏ ਨੇ। ਤਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਵੀਰ ਜੀ ਗੁਰਲਾਲ ਸਿੰਘ ਨਾਮ ਆ। ਪਿੰਡ ਕਿਹੜਾ ਆ? ਵੀਰ ਜੀ ਪਿੰਡ ਘੜੋਮਾ। ਬਾਈ ਜੀ ਆਖਰ ਦੇ ਵਿੱਚ ਕਿਹੜੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਜਿਹੜਾ ਤੁਹਾਡਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ, ਘਰ ਵੀ ਢਹਿ ਗਿਆ ਪਾਣੀ ਆਉਣ ਦੇ ਕਾਰਨ? ਵੀਰੇ ਇਹ ਜਿਹੜਾ ਨਾ 1988 ਦੇ ਵਿੱਚ ਪਾਣੀ ਆਇਆ ਸੀ ਨਾ, ਉਸ ਤੋਂ ਵੀ ਜ਼ਿਆਦਾ ਪਾਣੀ ਇਸ ਵਾਰ ਆ ਚੁੱਕਾ ਵਾ ਤੇ ਪਾਣੀ ਜ਼ਿਆਦਾ ਆਉਣ ਕਾਰਨ ਆਪਣੇ ਜਿਹੜਾ ਘਰ ਵਾ ਨਾ, ਘਰੇ ਵੀ ਪਾਣੀ ਮੰਨ ਲਾ ਕਿ 2-2 3-3 ਫੁੱਟ ਵਗਦਾ ਰਿਹਾ ਵਾ। ਪਾਣੀ ਵਗਣ ਕਰਕੇ ਨਾ ਆਪਣੇ ਜਿਹੜੇ ਘਰ ਵਾ, ਇਹ ਬਾਥਰੂਮ ਆ, ਕਮਰੇ ਆ ਤੇ ਬਰਾਂਡਾ ਵਾ ਡੰਗਰਾਂ ਵਾਲਾ, ਸਾਰਾ ਮੰਨ ਲਾ ਕਿ ਤਰੇੜਾਂ ਵੀ ਪਾੜ ਗਈਆਂ ਤੇ ਡਿੱਗ ਵੀ ਚੁੱਕਾ ਵਾ। ਤੇ ਇਹਦਾ ਕਰਕੇ ਆਪਾਂ ਨੂੰ ਇਹ ਮੰਨ ਲਓ ਕਿ ਉਦੋਂ ਮੌਕੇ 'ਤੇ ਜਦੋਂ ਪ੍ਰਸ਼ਾਸਨ ਆਉਂਦਾ ਸੀ, ਭੁੱਲਰ ਸਾਹਿਬ ਵੀ ਆਏ ਸੀ ਉੱਥੇ ਬੰਨ੍ਹ ਦੇ ਉੱਪਰ, ਕਹਿੰਦੇ ਕਿ ਤੁਹਾਡਾ ਸਾਰਾ ਫੁੱਲ ਅਰੇਂਜਮੈਂਟ ਕੀਤਾ ਹੋਇਆ ਸਕੂਲ 'ਚ, ਤੁਸੀਂ ਜਾਓ ਸਕੂਲ 'ਚ ਬੈਠੋ, ਜਿੰਨਾ ਚਿਰ ਪਾਣੀ ਨਹੀਂ ਲੱਥਦਾ ਤੁਹਾਨੂੰ ਮੰਨ ਲਾ ਕਿ ਕਮਰਿਆਂ ਦੀ ਸਹੂਲਤ ਦਿੱਤੀ ਹੋਈ ਆ। ਤੇ ਵੀਰੇ ਅਸੀਂ ਉਹਨਾਂ ਦੇ ਕਹਿਣ 'ਤੇ ਇੱਥੇ ਸਕੂਲ ਵਿੱਚ ਆ ਗਏ ਹਾਂ। ਹੁਣ ਮੰਨ ਲਾ ਕਿ ਜੇ ਅਸੀਂ ਇੱਥੋਂ ਸਾਰੇ ਕਹਿੰਦੇ ਸਾਨੂੰ ਕਿ ਤੁਸੀਂ ਵਾਪਸ ਚੱਲ ਜਾਓ, ਵਾਪਸ ਚੱਲ ਜਾਓ, ਕਿ ਤੁਹਾਡੇ ਪਾਣੀ ਲੱਥ ਚੁੱਕਾ ਵਾ, ਤੇ ਵੀਰੇ ਵਾਪਸ ਅਸੀਂ ਕਿੱਦਾਂ ਜਾਈਏ? ਵੀ ਸਾਡੇ ਕਮਰੇ ਜਿਹੜੇ ਸਭ ਢੱਠ ਗਏ ਆ ਤੇ ਮੰਨ ਲਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਸਾਡਾ ਜਿੰਨਾ ਚਿਰ ਕੋਈ ਘਰ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾ ਸਕਦੇ। ਪ੍ਰਧਾਨ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਸਾਡਾ ਤਾਂ ਘਰ ਤਬਾਹ ਹੋ ਗਿਆ, ਤੁਸੀਂ ਸਰਕਾਰੀ ਸਕੂਲ ਦੇ ਵਿੱਚ ਭੇਜਿਆ ਸੀ, ਹੁਣ ਅਸੀਂ ਕਿਹੜੀ ਓਟ ਲੈ ਕੇ ਜਿਹੜਾ ਆਪਣੇ ਵਾਪਸ ਠੱਠੇ ਹੋਏ ਘਰ ਦੇ ਵਿੱਚ ਜਾਈਏ? ਵੀਰੇ ਭੁੱਲਰ ਤੱਕ ਤੇ ਸ਼ਾਇਦ ਅਸੀਂ ਗਰੀਬ ਪਰਿਵਾਰ ਆ, ਭੁੱਲਰ ਤੱਕ ਤੇ ਸਾਡੀ ਪਹੁੰਚ ਨਹੀਂ ਹੈਗੀ ਕਿ ਸਿੱਧਾ ਹੀ ਉਹਨਾਂ ਦੇ ਮੱਥੇ ਲੱਗ ਜਾਈਏ। ਕਿ ਜਿਹੜੇ ਮੰਨ ਲਓ ਮੇਨ ਬੰਦੇ ਹੁੰਦੇ ਆ ਜਾਂ ਅਗਲੇ ਪ੍ਰਧਾਨ ਹੁੰਦੇ, ਉਹਨਾਂ ਨੇ ਵੀਰ ਜੀ ਮੱਥੇ ਲਵਾਉਣਾ ਵਾ, ਉਹਨਾਂ ਨੂੰ ਕਾਫੀਆਂ ਨੂੰ ਕਿਹਾ ਹੋਇਆ ਵਾ, ਪਰ ਵੀਰੇ ਕਿਸੇ ਨੇ ਸਾਨੂੰ ਭੁੱਲਰ ਸਾਹਿਬ ਦੇ ਮੱਥੇ ਨਹੀਂ ਲਵਾਇਆ ਹੋਇਆ। ਤੇ ਅਸੀਂ ਮੰਨ ਲਓ ਕਿ ਹੁਣ ਜਿਵੇਂ ਇੱਥੇ ਰਹਿੰਦੇ ਆ, ਫਿਰ ਵੀ ਅਸੀਂ ਸੋਚਦੇ ਰਹਿੰਦੇ ਕਿ ਚਲੋ ਕੋਈ ਨਾ ਕੋਈ ਆਊਗਾ। ਕਿ ਤੁਹਾਨੂੰ ਪਤਾ ਵਾ ਕਿ ਆਪਦਾ ਘਰ ਤੇ ਛੱਡਿਆ ਨਹੀਂ ਜਾਂਦਾ, ਅਸੀਂ ਮਜਬੂਰੀ ਕਰਕੇ ਛੱਡਿਆ ਵਾ, ਪਰ ਫਿਰ ਵੀ ਸਾਡੇ ਕੋਲੇ ਕੋਈ ਨਹੀਂ ਪਹੁੰਚਣ ਦਿਆ ਇੱਥੇ। ਪਰਿਵਾਰ ਦੇ ਵਿੱਚ ਹੈ ਕੌਣ ਕੌਣ ਹੈ ਹੋਰ ਤੁਹਾਡੇ?
ਪਰਿਵਾਰ ਦੇ ਵਿੱਚ ਅਸੀਂ 2 ਬ੍ਰਦਰ ਆ, ਇੱਕ ਸਿਸਟਰ ਆ, ਇੱਕ ਮਦਰ ਆ, ਤੇ ਦੋਨਾਂ ਭਰਾਵਾਂ ਦੀਆਂ ਘਰ ਵਾਲੀਆਂ ਵਾ, ਤੇ ਮੇਰਾ ਇੱਕ ਬੇਟਾ ਔਰ ਬੇਟੀ ਆ। ਉਹ ਜਿਹੜਾ ਦੂਜਾ ਪਰਿਵਾਰ ਆ ਉਹ ਫਿਰ ਕਿੱਥੇ ਹੈ ਤੁਹਾਡਾ? ਵੀਰੇ ਸਾਰਾ ਪਰਿਵਾਰ ਇੱਥੇ ਹੀ ਬੈਠਾ ਹੋਇਆ ਵਾ। ਬ੍ਰਦਰ ਆ, ਉਹ ਆਪਦੀ ਵਾਈਫ ਦੀ ਦਵਾਈ ਲੈਣ ਗਿਆ ਅੰਮ੍ਰਿਤਸਰ, ਤੇ ਸ਼ਾਇਦ ਕੱਲ ਨੂੰ ਆ ਜਾਏਗਾ। ਹਾਂਜੀ, ਤੇ ਮੇਰੀ ਮੰਮੀ ਜੀ, ਸਿਸਟਰ ਸਾਰੇ ਇੱਥੇ ਆ। ਤੇ ਮੰਨ ਲਓ ਕਿ ਹੁਣ 2 ਟਾਈਮ ਵੀਰੇ ਗੁਰਦਾਰਿਓਂ ਸਾਨੂੰ ਰੋਟੀ ਆਉਂਦੀ ਆ, ਤੇ ਉਹੀ ਖਾ ਕੇ ਗੁਜ਼ਾਰਾ ਕਰਦੇ ਆ। ਤੇ ਜਿਹੜੇ ਆਪਣੇ ਡੰਗਰ ਆ ਉਹ ਵੀ ਸਕੂਲ ਦੇ ਵਿੱਚ ਬੱਧੇ ਹੋਏ ਆ, ਉਹਨਾਂ ਵਾਸਤੇ ਵੀ ਕੋਈ ਚਾਰਾ ਨਹੀਂ ਆਪਾਂ ਨੂੰ ਮਿਲ ਰਿਹਾ, ਵੀ ਉਹ ਵੀ ਆਪਾਂ ਲੋਕਾਂ ਦੇ ਘਰੋਂ ਮੰਗ ਤੰਗ ਕੇ ਗੁਜ਼ਾਰਾ ਕਰਦੇ ਆ। ਸਾਡੇ ਨਾਲ ਮਾਤਾ ਜੀ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ। ਮਾਤਾ ਜੀ ਤੁਹਾਡਾ ਕੀ ਨਾਮ? ਚਰਨਜੀਤ ਕੌਰ ਜੀ। ਮਾਤਾ ਜੀ, ਇੱਕ ਗੱਲ ਕੀਤੀ ਜਾਵੇ ਤਾਂ ਬੰਦਾ ਜ਼ਿੰਦਗੀ ਦੀ ਪੂਰੀ ਰਾਸ ਲਾ ਕੇ, ਪੂਰਾ ਸਮਾਂ ਲਾ ਕੇ ਆਪਣਾ ਘਰ-ਬਾਰ ਤਿਆਰ ਕਰਦਾ ਹੈ, ਤੇ ਘਰ-ਬਾਰ ਜਿਹੜਾ ਸੀਗਾ ਕੁਝ ਕਾਰਨਾਂ ਕਰਕੇ ਛੱਡਣਾ ਪੈ ਗਿਆ। ਅੱਜ ਸਰਕਾਰੀ ਸਕੂਲ ਦੇ ਵਿੱਚ ਆਏ ਹੋ, ਕੁਝ ਉਮੀਦ ਲੈ ਕੇ ਕਿ ਪਾਣੀ ਲੈ ਜਾਵੇਗਾ ਫਿਰ ਚਲੇ ਜਾਵਾਂਗੇ। ਅੱਜ ਪਾਣੀ ਲੈ ਤੇ ਗਿਆ, ਤੇ ਜਿਹੜਾ ਘਰ ਹੈ ਕਿਤੇ ਨਾ ਕਿਤੇ ਢੱਠਾ ਨਜ਼ਰ ਆਉਂਦਾ ਹੈ। ਕੀ ਲੱਗਦਾ ਹੈ ਜੀ ਆਉਣ ਵਾਲੇ ਸਮੇਂ ਬਾਰੇ? ਭਾਜੀ ਜੀ ਤੇ ਬੜਾ ਕਰਦਾ, ਤੇ ਪਰ ਨਹੀਂ ਜਾਇਆ ਜਾਂਦਾ। ਹੁਣ ਕੀ ਕਰੀਏ, ਕਿਸ ਤਰ੍ਹਾਂ ਜਾਈਏ ਘਰੇ? ਪਹਿਲਾਂ ਅਸੀਂ ਜਦੋਂ ਕੋਠੇ ਦੇ ਥੱਲੇ ਖੜੀਆਂ ਉਦੋਂ ਉੱਤੋਂ ਬਾਲਾ ਡਿੱਗਾ, ਆ ਇੱਟਾਂ ਦੇ ਉੱਜੇ ਵੱਜੀਆਂ ਮੇਰੇ। ਫਿਰ ਮੈਂ ਆਪਣੇ ਸਾਡੇ ਪਿਛਲੇ ਪਾਸੇ ਬਰਾਂਡਾ, ਉੱਥੇ ਇੰਨਾ ਪਾਣੀ ਸੀ, ਤੇ ਮੈਂ ਜਦੋਂ ਤੂੜੀ ਲੈਣ ਗਈ ਮੇਰੇ ਆ ਸਾਰੇ ਸੱਪ ਚਿੰਬੜ ਗਏ ਆ। ਫਿਰ ਮੇਰਾ ਜੀ ਨਹੀਂ ਕੀਤਾ, ਮੈਂ ਉੱਥੇ ਆਪਦੇ ਗਈ ਨਹੀਂ ਬਾਅਦ 'ਚ। ਫਿਰ ਉੱਦਾਂ ਚੱਲ ਦੇ ਦੂ ਕੇ ਜਾਂਦੇ ਰਹੇ, ਪੱਠੇ ਪੁੱਠੇ ਉਹ ਪਾ ਲੈਂਦੇ ਰਹੇ। ਫਿਰ ਬਾਅਦ ਵਿੱਚ ਇਹਨਾਂ ਨੇ ਜ਼ੋਰ ਚੜਾਇਆ ਬਹੁਤ ਜ਼ਿਆਦਾ ਕਿ ਤੁਸੀਂ ਸਕੂਲਾਂ 'ਚ ਚਲੇ ਜਾਓ। ਫਿਰ ਅਸੀਂ ਸਕੂਲਾਂ 'ਚ ਆ ਗਏ ਹਾਂ। ਫਿਰ ਗਾੜੀ ਤੁਸੀਂ ਆਪ ਹੀ ਜਾਣਦੇ ਜੇ। ਹੁਣ ਰਸਤਾ ਕੀ, ਮੰਗ ਕੀ ਕਰਦੇ ਹੋ ਅਸਲ ਸਾਡੀ ਇਹੀ ਆ ਕਿ ਸਾਨੂੰ ਮਹਾਰਾਜ ਵੱਲੋਂ ਜੋ ਵੀ ਸਾਡੀ ਇੱਕ ਰਬਾਇਆ ਜਾਵੇ, ਜਿਸ ਤਰ੍ਹਾਂ ਵੀ ਬਾਉਣਾ ਵਾ ਸਾਨੂੰ, ਵੀ ਇੱਥੋਂ ਅਸੀਂ ਜਾਣਾ ਚਾਹੁੰਦੇ ਹਾਂ। ਬਾਈ ਜੀ, ਅਖੀਰ ਵਿੱਚ ਜੇ ਗੱਲ ਕਰੀਏ ਤਾਂ ਜਿਹੜਾ ਰੈਣ ਬਸੇਰਾ ਸੀ, ਘਰ-ਬਾਰ ਸੀਗਾ, ਉਹ ਕਿਤੇ ਨਾ ਕਿਤੇ ਜਿਹੜਾ ਤਬਾਹ ਹੁੰਦਾ ਨਜ਼ਰ ਆਇਆ। ਹੁਣ ਖਾਸ ਕਰ ਸੋਚਿਆ ਕੀ ਹੈ ਭਵਿੱਖ ਨੂੰ ਲੈ ਕੇ? ਪਰਿਵਾਰ ਵੀ ਹੈ ਤੁਹਾਡਾ, ਮਾਤਾ ਜੀ ਵੀ ਨੇ, ਭੈਣ ਵੀ ਨੇ, ਹੋਰ ਪੂਰਾ ਪਰਿਵਾਰ ਹੈ ਤੁਹਾਡਾ, ਤੇ ਭਵਿੱਖ ਨੂੰ ਲੈ ਕੇ ਕੀ ਸੋਚਦੇ ਹੋ? ਹੁਣ ਕੰਮਕਾਰ ਦੀ ਬਾਬਤ ਖੇਤੀ ਤਬਾਹ ਹੋ ਗਈ, ਤੇ ਅਸਲ ਦੇ ਵਿੱਚ ਮਨਸ਼ਾ ਕੀ ਹੈ ਹੁਣ ਤੁਹਾਡੀ? ਮਨਸ਼ਾ ਵੀਰੇ ਇਹੀ ਹੈ ਕਿ ਮੰਨ ਲਓ ਸਾਡੀ ਕੋਈ ਨਾ ਕਿਤੇ ਮੰਨ ਲਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਵਾ, ਸਾਡੀ ਹੈਲਪ ਹੋਣੀ ਚਾਹੀਦੀ ਕਿਤੇ ਨਾ ਕਿਤੇ। ਹੈਲਪ ਹੋਊਗੀ, ਅਸੀਂ ਦੁਬਾਰਾ ਤੋਂ ਫਿਰ ਆਪਦਾ ਰੁਜ਼ਗਾਰ ਚਾਲੂ ਕਰਾਂਗੇ, ਮਿਹਨਤ ਕਰਾਂਗੇ, ਤੇ ਫਿਰ ਹੀ ਹੁਣ ਕੁਛ ਨਾ ਕੁਛ ਹੋਏਗਾ। ਇੱਦਾਂ ਯਕਦਮ ਦੇ ਹੁਣ ਕੁਛ ਵੀ ਨਹੀਂ ਹੋਣਾ। ਵੀ ਜਿੰਨਾ ਨੁਕਸਾਨ ਹੋ ਚੁੱਕਾ, 6 ਕਿੱਲੇ ਆਪਣੀ ਜ਼ਮੀਨ ਆ ਉੱਥੇ ਦਰਿਆ ਦੇ ਵਿੱਚ, ਉਹ ਵੀ ਸਾਰੀ ਮੰਨ ਲਓ ਫਸਲ ਵੀ ਤਬਾਹ ਹੋ ਗਈ ਆ, ਤੇ ਘਰ ਵੀ ਮੰਨ ਲਓ ਤਬਾਹ ਹੋ ਗਿਆ ਵਾ। ਤੇ ਵੀਰੇ ਹੁਣ ਤੇ ਮਦਦ ਹੀ ਆ, ਜੇ ਸਾਡੀ ਕੋਈ ਨਾ ਕੋਈ ਮਦਦ ਹੋ ਜੇ। ਸਰਕਾਰ ਕੀ ਕਰਨਾ ਚਾਹੁੰਦੇ ਹੋ ਤੁਸੀਂ? ਵੀਰੇ ਕੰਮ ਕੋਈ ਵੀ ਕਰ ਲਾਂਗੇ, ਆਪਾਂ ਨੂੰ ਕੰਮ ਦੀ ਕੋਈ ਗੱਲ ਨਹੀਂ। 10th ਪਾਸ ਵੀ ਹੈਗਾ ਮੈਂ, +2 ਵੀ ਆ। ਜੇ ਨੌਕਰੀ ਦਾ ਹੋ ਜੇ ਤਾਂ ਵੀ ਕੋਈ ਗੱਲ ਨਹੀਂ ਆ। ਬਾਕੀ ਜੇ ਕੋਈ ਵੀ ਕੰਮ ਮਿਲ ਜੇ ਆਪਾਂ ਨੂੰ, ਆਪਾਂ ਕਰਨ ਲਈ ਤਿਆਰ ਆ, ਕਿਉਂਕਿ ਮਿਹਨਤ ਕਰਕੇ ਆਪਾਂ ਆਪਦੇ ਬਾਲ ਬੱਚੇ ਸਾਰੇ ਪਾਲਣੇ ਆ, ਤੇ ਕੰਮ ਮਿਲਣਾ ਚਾਹੀਦਾ ਵਾ। ਇਸ ਤੋਂ ਪਹਿਲਾਂ ਕੀ ਕਰਦੇ ਸੀ? ਵੀਰੇ ਕੰਮ ਇੱਕ ਤੇ ਆਪਾਂ ਖੇਤੀਬਾੜੀ ਕਰਦੇ ਸੀ, ਤੇ ਇੱਕ ਡਰਾਈਵਿੰਗ ਕਰਦੇ ਸੀ। ਤੇ ਡਰਾਈਵਿੰਗ ਵੀ ਹੁਣ ਨਹੀਂ ਕਰ ਸਕਦੇ ਕਿਉਂਕਿ ਗੱਡੀ ਦੀ ਕੰਡੀਸ਼ਨ ਜ਼ਿਆਦਾ ਖਰਾਬ ਹੋ ਚੁੱਕੀ ਆ, ਟਾਇਰ ਟੱਪਾ ਉਹਦਾ ਪੈਣ ਵਾਲਾ ਵਾ। ਡਰਾਈਵਿੰਗ ਤੇ ਹੁਣ ਕਰ ਨਹੀਂ ਸਕਦੇ, ਤੇ ਖੇਤੀਬਾੜੀ ਮੇਰੀ ਇਉਂ ਤਬਾਹ ਹੋ ਚੁੱਕੀ ਆ, ਤੇ ਦੋਵੇਂ ਕੰਮ ਮੇਰੇ ਤੇ ਠੱਪ ਹੋ ਚੁੱਕੇ ਹੁਣ ਫਿਲਹਾਲ। ਕਣਕ ਟਿੱਕਰ ਵੀ ਨਹੀਂ ਸੁੱਕਣਾ ਪਾਣੀ। ਹਾਂਜੀ, ਬਿਲਕੁਲ ਜੀ, ਬੜੀ ਤਰਾਸਦੀ ਵਾਲੀ ਗੱਲ ਹੈ ਜਿਸ ਤਰੀਕੇ ਦੇ ਨਾਲ ਹੜ੍ਹ ਦਾ ਇਹ ਜਿਹੜਾ ਪੀੜਤ ਪਰਿਵਾਰ ਹੈ, ਇਹਨਾਂ ਦੇ ਸਾਹਮਣੇ ਵੱਡੀ ਚੁਣੌਤੀ ਆ ਚੁੱਕੀ ਹੈ। ਤੇ ਖਾਸ ਕਰ ਸਰਕਾਰਾਂ ਦੇ ਕੋਲ ਇੱਕ ਉਮੀਦ ਹੈ, ਪਰ ਕਿਤੇ ਨਾ ਕਿਤੇ ਵੀ ਲੱਗਦਾ ਕਿ ਸਰਕਾਰ ਦੇ ਵੱਲੋਂ ਵੀ ਕੋਈ ਇਸ ਤਰ੍ਹਾਂ ਦੇ ਯਤਨ ਨਹੀਂ ਕੀਤੇ ਜਾ ਰਹੇ। ਕਹਿੰਦੇ ਨੇ ਕਿ ਕੈਬਨਿਟ ਮੰਤਰੀ ਸਾਹਿਬ ਦੇ ਵੱਲੋਂ ਸਰਕਾਰੀ ਸਕੂਲ ਦੇ ਵਿੱਚ ਭੇਜ ਤੇ ਦਿੱਤਾ ਗਿਆ ਹੈ, ਪਰ ਬਾਅਦ ਦੇ ਵਿੱਚ ਸਾਰ ਨਹੀਂ ਲਈ ਗਈ ਕਿ ਇਹ ਪਰਿਵਾਰ ਕਦੋਂ ਤੱਕ ਸਰਕਾਰੀ ਸਕੂਲ ਦੇ ਵਿੱਚ ਆਪਣੇ ਪਸ਼ੂਆਂ ਦੇ ਸਮੇਤ, ਪਰਿਵਾਰ ਦੇ ਸਮੇਤ ਵਸੇਬਾ ਕਰੇਗਾ। ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ। ਔਰ ਦੂਜੇ ਪਾਸੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਾਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ, ਉਹਨਾਂ ਨੂੰ ਵੀ ਇੱਕ ਵੱਡੀ ਅਪੀਲ ਇਸ ਪਰਿਵਾਰ ਦੀ ਹੈ ਕਿ ਜ਼ਰੂਰ ਇਸ ਲੋੜਵੰਦ ਪੰਜਾਬੀ ਭੈਣ ਭਰਾਵਾਂ ਦੀ ਬਾਂਹ ਫੜੀ ਜਾਣੀ ਚਾਹੀਦੀ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।